ਸਲਾਮੁਅਲੈकुम। ਤੇ ਭਾਈ ਹੋਰੀ ਆਂਦੇ ਨੇ ਕਿ ਤੁਸੀਂ ਚੰਗਾ ਕੰਮ ਕਰ ਰਹੇ ਹੋ, ਦੋਹਰੀ ਨੈਸ਼ਨੈਲਿਟੀ ਤੇ ਪਾਬੰਦੀ ਲੱਗਣੀ ਚਾਹੀਦੀ ਹੈ, ਦੋਹਰੀ ਸ਼ਹਿਰੀਅਤ ਤੇ। ਜਿਹੜੇ 22,000 ਪਾਕਿਸਤਾਨ ਦੇ ਵੱਡੇ ਅਫਸਰ ਨੇ ਨਾ, ਉਹਨਾਂ ਦੇ ਕੋਲ 2 ਨੈਸ਼ਨੈਲਿਟੀਆਂ ਨੇ, ਔਰ ਉਹ ਨੈਸ਼ਨੈਲਿਟੀਆਂ ਚਾਈਨਾ ਦੀਆਂ ਨਹੀਂ, ਜਾਪਾਨ ਦੀਆਂ ਨਹੀਂ, ਸਪੇਨ ਦੀ ਨਹੀਂ, ਇਟਲੀ ਦੀ ਨਹੀਂ, ਉਹ ਸਿਰਫ ਇੰਗਲਿਸ਼ ਸਪੀਕਿੰਗ ਕੰਟਰੀਜ਼ ਦੀ ਨੈਸ਼ਨੈਲਿਟੀਆਂ ਨੇ। ਕਿਹਦੀ? ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ। ਕਿਉਂਕਿ ਨਿਜ਼ਾਮੇ ਤਲੀਮ ਇੰਗਲਿਸ਼ 'ਚ। ਜਿੰਨੀ ਦੇਰ ਤੱਕ ਤੁਸੀਂ ਇੰਗਲਿਸ਼ ਨਿਜ਼ਾਮੇ ਤਲੀਮ ਖਤਮ ਨਹੀਂ ਨਾ ਕਰਨਾ, ਉਹ ਲੋਕ ਪੈਦਾ ਹੋਣੇ ਖਤਮ ਨਹੀਂ ਹੋਣੇ ਜਿਨ੍ਹਾਂ ਦਾ ਆਈਡੀਅਲ ਇੰਗਲੈਂਡ ਹੋਣਾ। ਮੈਂ ਇੰਗਲੈਂਡ ਆਇਆ, ਚਲੋ ਤੁਸੀਂ ਮੇਰੇ ਤੇ ਇਤਰਾਜ਼ ਕਰੋ, ਮੈਂ ਤੁਹਾਨੂੰ ਉਹਦਾ ਵੀ ਜਵਾਬ ਦਿਆਂਗਾ। ਫਿਲਹਾਲ ਗੱਲ ਕਹਿਣ ਦਾ ਮਕਸਦ ਇਹ ਵੇ ਕਿ ਜਿੰਨੀ ਦੇਰ ਤੱਕ ਤੁਸੀਂ ਉਹ ਲੋਕ ਪੈਦਾ ਨਹੀਂ ਨਾ ਕਰਨੇ ਜਿਨ੍ਹਾਂ ਦਾ ਮੁਸਤਕਬਲ ਪਾਕਿਸਤਾਨ 'ਚ ਹੋਏਗਾ, ਔਰ ਉਹ ਆਪਣੇ ਨਿਜ਼ਾਮੇ ਤਲੀਮ ਨਾਲ ਪੈਦਾ ਹੋਣੇ ਨੇ, ਆਪਣੀ ਮਾਂ ਬੋਲੀ ਦੇ ਵਿੱਚ ਪੜ੍ਹਾਉਣ ਨਾਲੋਂ ਲੋਕ ਪੈਦਾ ਹੋਣੇ ਨੇ, ਤੇ ਉਨੀ ਦੇਰ ਤੱਕ ਦੋਹਰੀ ਸ਼ਹਿਰੀਅਤ ਵੀ ਨਹੀਂ ਮੁੱਕਣੀ, ਪਾਕਿਸਤਾਨ ਦੀ ਤਰੱਕੀ ਨਹੀਂ ਹੋਣੀ। ਔਰ ਇਹ ਭਾਈ ਨੇ ਜਿਹੜੀ ਕਮੈਂਟ ਕੀਤੀ ਨਾ, ਪਾਕਿਸਤਾਨੀ ਆਪ ਤਰੱਕੀ ਨਹੀਂ ਚਾਹੁੰਦੇ। ਯਾਰ ਅਸੀਂ ਪਾਗਲ ਹਾਂ? ਅਸੀਂ ਕਿਉਂ ਨਹੀਂ ਤਰੱਕੀ ਚਾਹੁੰਦੇ? ਅਸੀਂ ਚਾਹੁੰਦੇ ਹਾਂ ਤਰੱਕੀ, ਸਾਨੂੰ ਰਾਹ ਹੀ ਨਹੀਂ ਲੱਭਦਾ। ਰਾਹ ਲੱਭਣ ਲੱਗੀਏ ਤਾਂ ਸਾਨੂੰ ਚੁੱਕ ਕੇ ਮਾਰ ਛੱਡਦੇ ਨੇ। ਕਹਿਣ ਤੋਂ ਮੁਰਾਦ ਜਿੰਨੀ ਦੇਰ ਤੱਕ ਪੂਰੇ ਪਾਕਿਸਤਾਨੀਆਂ ਨੂੰ ਨਜ਼ਮੋ ਜ਼ਬਤ ਨਹੀਂ ਨਾ ਸਿਖਾਇਆ ਜਾਣਾ, ਨਜ਼ਮੋ ਜ਼ਬਤ ਹੁੰਦਾ ਇਲਮ ਨਾਲ, ਇਲਮ ਦੇਣਾ ਪੈਣਾ, ਫਿਰ ਇਹਨਾਂ ਨੂੰ ਤਰਬੀਅਤ ਦੇਣੀ ਪੈਣੀ ਹੈ, ਫਿਰ ਪਾਕਿਸਤਾਨ ਆਜ਼ਾਦ ਹੋਏਗਾ। ਹਾਲੇ 25 ਕਰੋੜ ਦੇ ਮੁਕਾਬਲੇ 'ਚ 5-7 ਉੱਤੇ ਬੈਠੇ ਨੇ ਜਿਨ੍ਹਾਂ ਦਾ ਨਾਮ ਹੀ ਲਵੋ ਤਾਂ ਤੁਹਾਡੇ ਘਰ 'ਚ ਵੜ ਕੇ ਮਾਂ ਭੈਣਾਂ ਨੂੰ ਮਾਰਦੇ ਨੇ, ਉਹਨਾਂ ਦੀ ਬੇਇੱਜ਼ਤੀ ਕਰਦੇ ਨੇ। 25 ਕਰੋੜ ਨੂੰ ਉਹਨਾਂ ਨੇ ਡਰਾਏ ਹੈ, ਤੇ ਜਦੋਂ ਇਹ 25 ਕਰੋੜ ਇਲਮ ਵਾਲੇ ਹੋ ਜਾਣਗੇ ਨਾ, ਸਵਾਲ ਪੁੱਛਣ ਵਾਲੇ, ਹਾਲੇ 25 ਕਰੋੜ ਗੂੰਗੇ ਨੇ, ਸਵਾਲ ਹੀ ਨਹੀਂ ਪੁੱਛ ਸਕਦੇ। ਜਿਹੜੇ ਵਿੱਚੋਂ 100-200 ਸਵਾਲ ਪੁੱਛਦੇ ਨੇ, ਉਹਨਾਂ ਨੂੰ ਚੁੱਕ ਕੇ ਮਾਰ ਛੱਡਦੇ ਨੇ। ਜਦੋਂ 10 ਕਰੋੜ ਬੰਦੇ ਮੁਸ਼ਕਲ ਸਵਾਲ ਪੁੱਛਣ ਦੇ ਕਾਬਲ ਹੋ ਗਏ ਨਾ, ਉਦੋਂ ਇਹਨਾਂ ਦੀ ਜ਼ਰੂਰਤ ਨਹੀਂ ਹੋਏਗੀ ਸਾਨੂੰ ਮਾਰਨ ਦੀ। ਔਰ ਮੁਸ਼ਕਲ ਸਵਾਲ ਸਿਰਫ ਇਲਮ ਵਾਲੇ ਪੁੱਛ ਸਕਦੇ ਨੇ। ਤਾਂ ਅਸੀਂ ਆਨੇ ਆਪਣੀ ਮਾਂ ਬੋਲੀ 'ਚ ਪੜ੍ਹਾਓ, ਸਾਡੀ ਕੌਮ 'ਚ ਸ਼ਊਰ ਆਏ। ਯਾਰ ਸਵਾਲ ਹੀ ਨਹੀਂ ਚੁੱਕ ਪਾ ਰਹੇ।